ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 23 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਐਲ ਮੈਂਚੋ, ਜੋ ਇੱਕ ਬਹੁਤ ਵੱਡਾ ਡਰੱਗ ਕਾਰਟਲ ਦਾ ਹੈਡ ਮੈਕਸੀਕੋ ਦੇ ਵਿੱਚ ਮਾਰਿਆ ਗਿਆ ਆ ਤੇ ਉਹਦੇ ਕਨੈਕਸ਼ਨ ਕਹਿੰਦੇ ਕੈਲੀਫੋਰਨੀਆ ਨਾਲ ਜੁੜਦੇ ਆ। 1980 ਦੇ ਲਾਗੇ ਛਾਗੇ ਉਹ ਕੈਲੀਫੋਰਨੀਆ ਦੇ ਵਿੱਚ ਫੜਿਆ ਗਿਆ ਸੀ ਡਰੱਗ ਵੇਚਦਾ, ਬੜੇ ਛੋਟੇ ਲੈਵਲ ਦੇ ਉੱਤੇ, ਤੇ 3 ਕੁ ਵਾਰੀ ਫੜਿਆ ਗਿਆ। ਉਹ ਤੋਂ ਬਾਅਦ ਉਹ ਇੱਥੋਂ ਭੱਜ ਗਿਆ, ਜੇਲ੍ਹ 'ਚ ਵੀ ਰਿਹਾ। ਜੇਲ੍ਹ 'ਚ ਰਹਿਣ ਤੋਂ ਬਾਅਦ ਉਹ ਵਾਪਸ ਮੈਕਸੀਕੋ ਦੇ ਵਿੱਚ ਚਲੇ ਗਿਆ ਸੀ। ਮੈਕਸੀਕੋ 'ਚ ਜਾ ਕੇ ਉਹਨੂੰ ਪੁਲਿਸ ਦੀ ਜੌਬ ਮਿਲ ਗਈ। ਦੇਖੋ ਵੀ ਉਹਦਾ ਕੋਈ ਰੈਕਡ ਵਗੈਰਾ ਉਹਨਾਂ ਨੇ ਨਹੀਂ ਚੈੱਕ ਕੀਤਾ ਤੇ ਉਹ ਪੁਲਿਸ 'ਚ ਰਹਿੰਦਿਆਂ ਹੋਇਆ ਫਿਰ ਆਪਣਾ ਨਾਲ ਦੀ ਨਾਲ ਜਿਹੜਾ ਆ ਇੱਕ ਪੂਰਾ ਕਾਰਟਲ ਜਿਹੜਾ ਆ ਉਹ ਬਣਾਉਂਦਾ ਰਿਹਾ, ਜਿਸ ਨੂੰ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਕਰਕੇ ਜਾਣਿਆ ਜਾਂਦਾ ਹੈਗਾ। $15 ਮਿਲੀਅਨ ਦੀ ਬਾਉਂਟੀ ਸੀ ਅਮਰੀਕਾ ਦੀ, ਤੇ ਇਹ ਵੀ ਹੁਣ ਕਨਫਰਮ ਹੋ ਰਿਹਾ ਕਿ CIA ਇੰਟੈਲੀਜੈਂਸ ਨੇ ਹੈਲਪ ਕੀਤਾ ਮੈਕਸੀਕੋ ਅਥਾਰਟੀਜ਼ ਨੂੰ ਐਗਜ਼ੈਕਟ ਲੋਕੇਸ਼ਨ ਤੇ ਇੱਥੇ ਇਸ ਟਾਈਮ ਦੇ ਉੱਤੇ ਬੈਠਾ ਹੈ ਤੇ ਹੁਣ ਤੁਸੀਂ ਜਿਹੜਾ ਆ ਉਹਨੂੰ ਫੜ ਸਕਦੇ ਹੋ। ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੋਲੀਆਂ ਚੱਲੀਆਂ ਤੇ ਫਿਰ ਉਹਦੇ ਵਿੱਚ ਉਹ ਮਾਰਿਆ ਗਿਆ। ਸੋ ਕੈਲੀਫੋਰਨੀਆ 'ਚ ਜਦੋਂ ਰਹਿੰਦਾ ਸੀ, ਕਹਿੰਦੇ ਵੀ ਗਲੈਂਡੇਲ ਵਾਲਾ ਏਰੀਆ ਜੋ ਸਦਰਨ ਕੈਲੀਫੋਰਨੀਆ ਦਾ, ਉੱਥੇ ਉਹ ਕਾਫੀ ਲੰਮਾ ਸਮਾਂ ਰਿਹਾ ਹੈ। ਜੀ ਬਿਲਕੁਲ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਕਿੰਨੇ ਫੌਜੀ ਜਿਹੜੇ ਆ ਉੱਥੇ 2 ਦਰਜਨ ਤਕਰੀਬਨ ਮਰਨ ਦੀਆਂ ਰਿਪੋਰਟਾਂ ਆ ਰਹੀਆਂ ਇਹਨਾਂ ਦੀਆਂ ਆਪਸੀ ਉੱਥੇ ਦੀਆਂ ਝੜਪਾਂ ਨੂੰ ਜਿਹੜਾ ਉਹ ਲੈ ਕੇ। ਸੋ ਕੰਮ ਖਾਸਾ ਜਿਹੜਾ ਉਹ ਭਖਿਆ ਪਿਆ ਆ। ਬਹੁਤ ਸਾਰੇ ਜਿਹੜੇ ਚਸ਼ਮਦੀਦ ਗਵਾਹ ਆ ਉਹ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਹੜਕੰਪ ਜਿਹੜਾ ਆ ਉੱਥੇ ਮਚਿਆ ਹੋਇਆ ਸੀਗਾ ਤੇ ਲੋਕ ਡਰੇ ਪਏ ਆ। ਅਜੇ ਤੱਕ ਵੀ ਕੋਸ਼ਿਸ਼ ਕਰ ਰਹੇ ਵੀ ਕਿਸੇ ਨਾ ਕਿਸੇ ਤਰੀਕੇ ਉੱਥੋਂ ਇਸ ਸਿਚੁਏਸ਼ਨ 'ਚੋਂ ਬਾਹਰ ਨਿਕਲ ਕੇ ਜਿਹੜਾ ਉਹ ਆ ਸਕੀਏ। ਸੋ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਦੀ ਲੱਗੀ ਹੋਈ ਆ, ਪਰ ਫੌਜ ਦੇ ਨਾਲ ਸਿੱਧਾ ਹੀ ਆਡਾ ਲੈ ਲੈਣਾ ਕਾਫੀ ਵੱਡੀ ਜਿਹੜੀ ਇੱਕ ਚੁਣੌਤੀ ਉਹਨਾਂ ਨੇ ਸਰਕਾਰ ਨੂੰ ਹੀ ਜਿਹੜੀ ਸਿੱਧੀ ਪੇਸ਼ ਕਰ ਦਿੱਤੀ ਹੈਗੀ ਆ। ਅਗਲੀ ਗੱਲ ਕਰਦੇ ਜਾਈਏ, ਲੇਬਰ ਡਿਪਾਰਟਮੈਂਟ ਸਟ੍ਰਾਈਕ ਟੀਮ ਡਿਪਲੋਏ ਕਰਨ ਜਾ ਰਿਹਾ ਆ ਕੈਲੀਫੋਰਨੀਆ ਦੇ ਵਿੱਚ। ਭਾਵ ਉਹਨਾਂ ਦਾ ਇਹ ਆ, ਕਹਿੰਦੇ ਵੀ $21 ਬਿਲੀਅਨ ਦੀ ਜਿਹੜੀ ਅਨਇੰਪਲੋਇਮੈਂਟ ਡੈਟ ਫਰਾਡ ਦੇ ਕੰਸਰਨਸ ਨੂੰ ਲੈ ਕੇ ਮਿਨੇਸੋਟਾ, ਮਿਨੀਐਪੋਲਿਸ ਤੋਂ ਬਾਅਦ ਦੇ ਵਿੱਚ ਹੁਣ ਫਰਾਡ ਦੀਆਂ ਜਿਹੜੀਆਂ ਕਹਿ ਲਓ ਵੀ ਤਰੰਗਾਂ ਉਹ ਹੁਣ ਇੱਥੇ ਵੀ ਆਣ ਪਹੁੰਚੀਆਂ ਨੇ। ਲੇਬਰ ਦੇ ਸਕੱਤਰ ਲੌਰੀ ਸ਼ਾਵੇਜ਼ ਡੀ ਰੈਮਰ, ਉਹਨਾਂ ਨੇ ਕਿਹਾ ਵੀ ਜਿਹੜੀਆਂ ਪਹਿਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ ਉਹਨਾਂ ਨੇ ਇਹਨਾਂ ਦੇ ਵੱਲ ਅੱਖਾਂ ਮੀਟ ਕੇ ਰੱਖੀਆਂ ਹੋਈਆਂ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲੇਬਰ ਦੇ ਪ੍ਰੋਗਰਾਮਸ ਆ ਉਹਨਾਂ ਵਿੱਚ ਕੈਲੀਫੋਰਨੀਆ ਫੇਲ ਹੋ ਰਿਹਾ ਹੈਗਾ ਆ। ਕੈਲੀਫੋਰਨੀਆ ਨੇ ਜਦ ਦੇਖਿਆ ਵੀ ਹੁਣ ਜਿਹੜਾ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਟਰਸਟ ਫੰਡ ਆ ਉਹ ਤਕਰੀਬਨ ਖਤਮ ਹੋ ਚੁੱਕਾ ਆ। ਇਸ ਦੇ ਨਾਲ 21 ਬਿਲੀਅਨ ਡਾਲਰ ਹੋਰ ਜਿਹੜੇ ਫੈਡਰਲ ਫੰਡਸ ਦੇ ਵਿੱਚ ਕੈਲੀਫੋਰਨੀਆ ਨੇ ਲਏ ਸੀਗੇ, ਬਾਰੋ ਕੀਤੇ ਸੀਗੇ, ਸਿਸਟਮ ਰਨ ਕਰਦਾ ਰਵੇ, ਉਸ ਦੀ ਕਹਿੰਦੇ ਵੀ ਹੁਣ ਜਾਂਚ ਹੋਊਗੀ। ਸੋ ਸਟ੍ਰਾਈਕ ਟੀਮ ਜਿਹੜੀ ਉਹ ਲਾਈ ਗਈ ਹੈ। ਇੱਕ ਸਟੇਟਮੈਂਟ ਦੇ ਵਿੱਚ ਡਿਪਾਰਟਮੈਂਟ ਨੇ ਸਾਈਟ ਕੀਤਾ
ਕਹਿੰਦੇ 83 ਪੇਜਾਂ ਦੀ ਕੈਲੀਫੋਰਨੀਆ ਦੇ ਆਪਣੇ ਸਟੇਟ ਆਡੀਟਰ ਦੀ ਰਿਪੋਰਟ ਦੱਸਦੀ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਸਿਸਟਮ ਆ ਉਹ ਇਸ ਟਾਈਮ ਬਹੁਤ ਵੱਡੇ ਖਤਰੇ 'ਚ ਆ, ਹਾਈ ਰਿਸਕ ਦੇ ਉੱਤੇ ਹੈਗਾ ਆ। ਕਹਿੰਦੇ ਵੀ ਇਨਐਡਿਕੁਏਟ ਫਰਾਡ ਪ੍ਰੀਵੈਂਸ਼ਨ ਐਂਡ ਕਲੇਮੈਂਟ ਸਰਵਿਸ ਜਿਹਦੇ ਅੰਡਰ ਜਿਹੜੀ EDD ਆਉਂਦੀ ਆ ਉਹਦੇ ਥਰੂ ਹੀ ਜਿਹੜਾ UI ਨੂੰ ਸਿਸਟਮ ਨੂੰ ਜਿਹੜਾ ਉਹ ਰਨ ਕੀਤਾ ਜਾਂਦਾ ਆ। ਤੇ ਕਹਿੰਦੇ ਵੀ ਫਰਾਡ ਪ੍ਰੀਵੈਂਸ਼ਨ ਦੇ ਕੋਈ ਸਿਸਟਮ ਤਗੜੇ ਨਹੀਂ ਹੈਗੇ, ਜਿਸ ਕਰਕੇ ਇਹਨਾਂ ਨੂੰ ਇਹ ਖਤਰਾ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਦੇ ਵਿੱਚ ਐਲੀਜੀਬਿਲਿਟੀ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਕਹਿ ਲਓ ਵੀ ਸੰਦ ਜਿਹੜਾ ਉਹ ਲਾ ਗਿਆ ਹੋ ਸਕਦਾ ਆ। ਸੋ ਲੇਬਰ ਸਕੱਤਰ ਨੇ ਕਿਹਾ ਦਿਸ ਐਂਡਸ ਨਾਓ ਫਾਈਨੈਂਸ਼ੀਅਲ ਇਸ਼ੂਜ਼ ਤੇ ਪੋਟੈਂਸ਼ੀਅਲ ਫਰਾਡ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਨੂੰ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਮਾਈਕਰੋਸਕੋਪ ਦੇ ਵਿੱਚ ਖੁਰਦਬੀਨ ਦੇ ਵਿੱਚ ਐਗਜ਼ਾਮਿਨ ਜਿਹੜਾ ਉਹ ਕਰਾਂਗੇ ਤੇ ਇਹ ਹੁਣ ਇਹ ਜਿਹੜਾ ਫਰਾਡ ਆ ਤੇ ਇਹ ਇਸ ਤਰੀਕੇ ਦੇ ਨਾਲ ਜੋ ਚੱਲ ਰਿਹਾ ਸੀ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਸੋ ਚਾਵੇਜ਼ ਡੀ ਰੈਮਰ ਉਹਨਾਂ ਨੇ ਕਿਹਾ ਵੀ ਸਟ੍ਰਾਈਕ ਟੀਮ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਜਿਹੜੇ ਸਪੈਸ਼ਲਿਸਟ ਨੈਸ਼ਨਲ ਤੇ ਰੀਜਨਲ ਆਫਿਸਿਸ ਦੇ ਆ ਉਹਨਾਂ ਨੂੰ ਘੱਲਿਆ ਜਿਹੜਾ ਹੋ ਜਾਊਗਾ। ਸਕੱਤਰ ਨੇ ਨਾਲ ਦੇ ਨਾਲ ਚਿੱਠੀ ਲਿਖ ਦਿੱਤੀ ਆ EDD ਨੂੰ ਵੀ ਇਹ ਸਾਈਟ ਕਰਦੇ ਹੋਏ ਵੀ ਇੰਪ੍ਰੋਪਰ ਪੇਮੈਂਟ ਰੇਟਸ ਜਿਹੜੇ ਆ ਇਨਸਫੀਸ਼ੀਐਂਟ ਟਾਈਮਲੀਨੈਸ ਤੇ ਡਾਟਾ ਐਕੂਰੇਸੀ ਨੂੰ ਹੁਣ ਅਸੀਂ ਨਿਰੀਖਣ ਕਰਾਂਗੇ। $290 ਬਿਲੀਅਨ ਕੋਵਿਡ ਦੇ ਰਿਲੀਫ ਪ੍ਰੋਗਰਾਮਸ ਦੇ ਵੱਖ-ਵੱਖ ਤਹਿਤ ਕੈਲੀਫੋਰਨੀਆ ਨੂੰ ਮਿਲਿਆ ਸੀਗਾ। ਸੋ ਇਹ ਹੁਣ ਇਸ ਸਿਸਟਮ ਦੀ ਕਹਿੰਦੇ ਵੀ ਹੁਣ ਵੱਡੇ ਪੱਧਰ ਦੇ ਉੱਤੇ ਜਾਂਚ ਕੀਤੀ ਜਾਵੇਗੀ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਵੀਕਐਂਡ ਦੇ ਦੌਰਾਨ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਦੀ ਡੈਲੀਗੇਟਸ ਦੀ ਮੀਟਿੰਗ ਸੀਗੀ ਸੈਨ ਫਰਾਂਸਿਸਕੋ 'ਚ ਤੇ ਜਿੱਦਾਂ ਆਪਣੇ ਖਿੱਚਾਧੂਈ ਹੁੰਦੀ ਆ ਕਈ ਵਾਰੀ ਤੇ ਉੱਥੇ ਕਹਿੰਦੇ ਕਾਫੀ ਆਪਸ ਦੇ ਵਿੱਚ ਖਿੱਚਾਧੂਈ ਹੋਈ ਹੈਗੀ ਆ। ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੇ ਫਿਰ ਵੀ ਜਿਹੜਾ ਆ ਐਸਟੈਬਲਿਸ਼ਮੈਂਟ ਕੈਂਡੀਡੇਟਸ ਆ ਉਹਨਾਂ ਨੂੰ ਬੈਕ ਕੀਤਾ ਆ ਡਿਸਪਾਈਟ ਪ੍ਰੋਗਰੈਸਿਵ ਪੁਸ਼ਬੈਕ। ਪ੍ਰੋਗਰੈਸਿਵ ਦਾ ਵੀ ਕਾਫੀ ਜ਼ਿਆਦਾ ਪੁਸ਼ਬੈਕ ਸੀਗਾ। ਸੋ ਵੱਖ-ਵੱਖ ਕੈਂਡੀਡੇਟਸ ਨੂੰ ਜਿਨ੍ਹਾਂ ਨੂੰ ਸਪੋਰਟ ਕਰਨਾ ਹੈ ਡੈਮੋਕ੍ਰੇਟਸ ਨੇ ਜੋ ਕੈਲੀਫੋਰਨੀਆ ਦੇ ਗਵਰਨਰ ਦੀ ਰੇਸ ਦੇ ਵਿੱਚ ਆ ਉਹਨਾਂ ਨੇ ਕਈ ਕੈਂਡੀਡੇਟਸ ਨੂੰ ਕਿਹਾ ਵੀ ਤੁਸੀਂ ਇੰਨੇ ਜਾਣੇ ਆ ਥੋੜੇ ਬੈਠੋ ਜੇ ਸੀਟ ਜਿੱਤਣੀ ਹੈਗੀ ਆ, ਨਹੀਂ ਤਾਂ ਰਿਪਬਲਿਕਨ ਜਿਹੜੀ ਆ ਬਾਜੀ ਮਾਰ ਜਾ ਸਕਦੇ ਹੈਗੇ ਆ। ਇਸੇ ਤਰ੍ਹਾਂ ਇੱਕ ਜੋ ਸੇਂਟ ਹਲੀਨਾ ਤੋਂ ਹੈਗੇ ਮਾਈਕ ਥੋਮਸਨ ਉਹ 15th ਟਰਮ ਲਈ ਰਨ ਕਰ ਰਹੇ ਹੈਗੇ ਆ ਤੇ ਰਿਪਰੈਜ਼ੈਂਟੇਟਿਵ ਬ੍ਰੈਡ ਸ਼ਰਮਨ ਸੈਨ ਫਰਨੈਂਡੋ ਵੈਲੀ ਤੋਂ ਉਹ 16ਵੀਂ ਜਿਹੜੀ ਟਰਮ ਦੇਖ ਰਹੇ ਹੈਗੇ ਆ ਉਹਨਾਂ ਨੂੰ ਵੀ ਇੰਡੋਰਸਮੈਂਟਸ ਮਿਲ ਗਈਆਂ ਹੈਗੀਆਂ। ਰਿਪਬਲਿਕਨ ਰਿਪਰੈਜ਼ੈਂਟੇਟਿਵ ਡਗ ਲਮਾਲਫਾ ਜਿਹੜਾ ਸਟੇਟ ਦੇ ਰੂਲਰ ਜੋ ਨਾਰਥ ਆ ਉਹਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਜਗ੍ਹਾ ਦੇ ਉੱਤੇ ਮਾਈਕ ਮੈਗੁਆਇਰ ਨੂੰ ਜਿਹੜੀ ਪਾਰਟੀ ਦੀ ਇੰਡੋਰਸਮੈਂਟ ਮਿਲੀ ਹੈਗੀ ਆ। ਇਸੇ ਤਰ੍ਹਾਂ ਜੋ ਇੱਕ ਬਹੁਤ ਹੀ ਪੋਟੈਂਸ਼ੀਅਲ ਬ੍ਰਾਈਟ ਸਪੌਟ ਜਿਹੜੀ ਹੈਗੀ ਆ ਐਂਟੀ ਐਸਟੈਬਲਿਸ਼ਮੈਂਟ ਵਿੰਗ ਪਾਰਟੀ ਜੋ ਕਰ ਰਹੀ ਸੀ ਇੰਡੋਰਸ 22ਵੇਂ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਆ ਸੈਂਟਰ ਵੈਲੀ ਦਾ ਉੱਥੇ ਉਹਨਾਂ ਨੇ ਜਸਮੀਤ ਬੈਂਸ ਨੂੰ ਇੰਡੋਰਸ ਕਰ ਦਿੱਤਾ ਹੈਗਾ ਕਿਉਂਕਿ ਉੱਥੇ ਰਿਪਰੈਜ਼ੈਂਟੇਟਿਵ ਡੇਵਿਡ ਵਲਡਾਓ ਹੈਗੇ ਇਸ ਟਾਈਮ ਰਿਪਬਲਿਕਨ। ਸੋ ਜਸਮੀਤ ਬੈਂਸ ਦਾ ਵੀ ਕਾਫੀ ਜ਼ਿਆਦਾ ਜਿਹੜਾ ਵਿਰੋਧ ਕਰ ਰਹੇ ਸੀ ਕਈ ਜਿਹੜੇ ਪ੍ਰੋਗਰੈਸਿਵ ਕੈਂਡੀਡੇਟ ਆ ਕਿਉਂਕਿ ਉਹ ਹਮੇਸ਼ਾ ਹੀ ਜਿਹੜਾ ਆ ਮਿਡਲ ਦੇ ਵਿੱਚ ਰਹੇ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਵੀ ਕਈ ਬਿੱਲ ਜਿਹੜੇ ਆ ਉਹਨਾਂ ਨੇ ਆਪਣੀ ਪਾਰਟੀ ਤੋਂ ਬਾਹਰ ਜਾ ਕੇ ਵੀ ਉਹ ਉਹਨਾਂ ਦੀ ਜਿਹੜੀ ਆ ਸਪੋਰਟ ਕੀਤੀ ਸੀਗੀ। ਸੋ ਕਾਫੀ ਜ਼ਿਆਦਾ ਖਿੱਚਾਧੂਈ ਹੋਈ ਕੈਂਡੀਡੇਟਸ ਨੂੰ ਲੈ ਕੇ ਐਰਿਕ ਸਵੈਲਵੈਲ ਨੂੰ ਸਪੋਰਟ ਕਰਨਾ ਜਾਂ ਹੋਰ ਕਿਸੇ ਨੂੰ। ਇਹ ਕੈਲਮੈਟਰਸ ਨੇ ਕਾਫੀ ਵੱਡੀ ਰਿਪੋਰਟ ਲਿਖੀ ਹੈਗੀ ਆ। ਹੌਲੀ-ਹੌਲੀ ਗੱਲਾਂ ਜਿਹੜੀਆਂ ਬਾਹਰ ਆਉਣੀਆਂ ਸ਼ੁਰੂ ਹੋਈਆਂ ਵੀ ਕਿਹੜੇ-ਕਿਹੜੇ ਏਰੀਏ ਦੇ ਕੈਂਡੀਡੇਟਸ ਆ ਜਿਨ੍ਹਾਂ ਨੂੰ ਜੋ ਉਹਨਾਂ ਦੇ ਡੈਲੀਗੇਟਸ ਆ ਉਹਨਾਂ ਨੇ ਸਪੋਰਟ ਕੀਤੀ ਹੈਗੀ ਆ। ਜੀ ਇੱਕ ਪਾਸੇ ਆਈਸ ਵਾਲੇ ਲਗਾਤਾਰ ਹਾਇਰਿੰਗ ਤੇਜ਼ ਕਰ ਰਹੇ ਆ ਪਰ ਟ੍ਰੇਨਿੰਗ ਪ੍ਰੋਗਰਾਮ ਨੂੰ ਲੈ ਕੇ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਉਹ ਕੁਝ ਹੋਰ ਹੀ ਬਿਆਨ ਕਰ ਰਹੇ ਆ। ਇੱਕ ਵਿਸਲ ਬਲੋਵਰ ਹਰਜੋਤ ਸਿੰਘ ਜੀ ਸਾਹਮਣੇ ਆਇਆ ਆ ਮਿਸਟਰ ਰਾਇਨ ਕਰਕੇ ਉਸਦਾ ਨਾਮ ਆ। ਉਸਨੇ ਇਹ ਕਿਹਾ ਇਹ ਸਾਬਕਾ ਆਈਸ ਦਾ ਇੰਸਟ੍ਰਕਟਰ ਆ। ਉਹਨੇ ਟੈਸਟੀਫਾਈ ਕਰਦੇ ਹੋਏ ਕਾਂਗਰਸ ਦੀ ਇੱਕ ਕਮੇਟੀ ਦੇ ਸਾਹਮਣੇ ਕਿਹਾ ਵੀ ਏਜੰਸੀ ਨੇ ਜਿਹੜੇ ਨਵੇਂ ਅਫਸਰਾਂ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਸੀਗੇ ਕਈ ਅਹਿਮ ਉਹਨਾਂ ਨੂੰ ਸਲੈਸ਼ ਕਰ ਦਿੱਤਾ ਆ ਤੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜੇ ਕਈ ਹੋਰ ਅਹੁਦੇਦਾਰ ਆ ਆਈਸ ਦੇ ਨਾਲ ਸੰਬੰਧਿਤ ਉਹਨਾਂ ਨੇ ਸ਼ਰੇਆਮ ਹੀ ਕਾਂਗਰਸ ਦੇ ਮੂਹਰੇ ਇਹਨਾਂ ਟ੍ਰੇਨਿੰਗਸ ਨੂੰ ਲੈ ਕੇ ਝੂਠ ਬੋਲਿਆ ਹੈਗਾ ਆ। ਆਈਸ ਵਾਲੇ ਕਹਿੰਦੇ ਵੀ ਇਸ ਮੌਕੇ 4000 ਨਵੇਂ ਜਿਹੜੇ ਐਨਫੋਰਸਮੈਂਟ ਆਫਿਸਰਸ ਆ ਇਸ ਫਿਸਕਲ ਈਅਰ ਦੇ ਵਿੱਚ ਐਡ ਕਰਨ ਬਾਰੇ
ਸੋਚ ਰਹੇ ਆ। ਆਈਸ ਵਾਲਿਆਂ ਨੇ ਐਲੀਮੀਨੇਟ ਕਰਤੇ ਨੇ 1 ਦਰਜਨ ਤੋਂ ਵੱਧ ਪ੍ਰੈਕਟੀਕਲ ਐਗਜ਼ਾਮ ਜਿਹੜੇ ਪਹਿਲਾਂ ਅਫਸਰਾਂ ਨੂੰ ਪਾਸ ਕਰਨੇ ਜ਼ਰੂਰੀ ਹੁੰਦੇ ਸੀ ਗ੍ਰੈਜੂਏਟ ਹੋਣ ਦੇ ਲਈ। ਸੋ ਇਹ ਜਿਹੜੀ ਵੱਡੀ ਇੱਕ ਜਿਹੜਾ ਚੀਜ਼ਾਂ ਡਾਕੂਮੈਂਟਸ ਦੇ ਵਿੱਚ ਸਾਹਮਣੇ ਆਈਆਂ ਆ। ਸੈਨੇਟਰ ਰਿਚਰਡ ਬਲੂਮੈਂਥਲ ਕਨੈਟੀਕਟ ਤੋਂ ਉਹਨਾਂ ਨੇ ਕਿਹਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿਸਲ ਬਲੋਵਰਸ ਨੇ ਪਬਲਿਕਲੀ ਜਿਹੜਾ ਇਹ ਰਿਵੀਲ ਕੀਤਾ ਆ ਫੋਰਮ ਦੇ ਵਿੱਚ ਵੀ ਇਹ ਇਸ ਤਰੀਕੇ ਦੇ ਨਾਲ ਓਵਰਆਲ ਰਿਡਕਸ਼ਨ ਜਿਹੜਾ ਟ੍ਰੇਨਿੰਗ ਟਾਈਮ ਦੇ ਵਿੱਚ ਉਸ ਨੂੰ ਘਟਾਇਆ ਗਿਆ ਆ। ਥੋੜੇ ਦਿਨ ਪਹਿਲਾਂ ਹੀ ਹਰਜੋਤ ਸਿੰਘ ਜੀ ਪਿਛਲੇ ਹਫਤੇ ਹੀ ਆਈਸ ਦੇ ਜਿਹੜੇ ਮੇਨ ਨੇ ਆਈ ਥਿੰਕ ਟੈਡ ਲਾਇਨ ਸੀਗੇ ਉਹ ਉੱਥੇ ਪਹੁੰਚੇ ਹੋਏ ਸੀ। ਉਹ ਕਹਿੰਦੇ ਸੀਗੇ ਵੀ ਨਹੀਂ ਟ੍ਰੇਨਿੰਗ ਆਪਾਂ ਜਿਹੜੀ ਉਹ ਪੂਰੀ ਦਿੰਦੇ ਆ, ਪਰ ਹੁਣ ਇਹ ਦਸਤਾਵੇਜ਼ ਕੁਝ ਹੋਰ ਕਹਾਣੀ ਬਿਆਨ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਸਾਬਕਾ ਜਿਹੜੇ ਇੰਸਟ੍ਰਕਟਰ ਆ ਉਹਨਾਂ ਨੇ ਵੀ ਕਈ ਗੱਲਾਂ ਤੋਂ ਜਿਹੜਾ ਉਹ ਪਰਦਾ ਹੁਣ ਇਸ ਕਹਿ ਲਓ ਵੀ ਡਾਕੂਮੈਂਟਸ ਦੇ ਜ਼ਰੀਏ ਜਿਹੜਾ ਉਹ ਦੱਸਿਆ ਹੈਗਾ, ਚੱਕਿਆ ਹੈਗਾ ਆ। ਸੋ ਤਾਂ ਹੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਬੇਸਿਕ ਟ੍ਰੇਨਿੰਗ ਜਾਂ ਪੂਰੀ ਟ੍ਰੇਨਿੰਗ ਨਾ ਹੋਣ ਕਰਕੇ ਹੀ ਮਾਹੌਲ ਜਿਹੜਾ ਤਣਾਅਪੂਰਨ ਉਹ ਇੱਕਦਮ ਵਾਇਲੈਂਟ ਰੂਪ ਵੀ ਅਖਤਿਆਰ ਕਰ ਜਾਂਦਾ ਆ। ਜਿਹੜੇ ਪ੍ਰੋਟੈਸਟਰਸ ਆ ਉਹ ਅਗਰੈਸਿਵ ਤਾਂ ਹੁੰਦੇ ਹੀ ਹੁੰਦੇ ਆ। ਜਿਹੜੇ ਅਫਸਰਾਂ ਨੂੰ ਪ੍ਰੋਪਰ ਟ੍ਰੇਨਿੰਗ ਨਾ ਹੋਣ ਦੇ ਕਰਕੇ ਉਹ ਜਿਹੜਾ ਬਲਦੀ ਦੇ ਵਿੱਚ ਇੱਕ ਹਿਸਾਬ ਦੇ ਨਾਲ ਤੇਲ ਪਾਉਣ ਵਾਲਾ ਕੰਮ ਜਿਹੜਾ ਉਹ ਬਣ ਜਾਂਦਾ, ਜਿਸ ਕਰਕੇ ਆਪਾਂ ਆਲਰੇਡੀ ਦੇਖਿਆ ਵੀ 2 ਅਮਰੀਕਨ ਸਿਟੀਜ਼ਨਸ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੀਆਂ ਝੜਪਾਂ ਇਹਨਾਂ ਦੀਆਂ ਪ੍ਰੋਟੈਸਟਰਸ ਦੇ ਨਾਲ ਹੋ ਹਟੀਆਂ ਹੈਗੀਆਂ ਆ। ਸੋ NBC ਵਾਲੇ ਤਾਂ ਬੀਤੇ ਵੀਕਐਂਡ ਦੇ ਉੱਤੇ ਇਹ ਵੀ ਰਿਪੋਰਟ ਕਰ ਰਹੇ ਸੀਗੇ ਇਨਫੈਕਟ ਇੱਕ ਹੋਰ ਅਮਰੀਕਨ ਸਿਟੀਜ਼ਨ ਦੀ ਜਿਹੜੀ ਉਹ ਮੌਤ ਹੋਈ ਆ, ਜਿਸ ਦੇ ਵਿੱਚ ਆਈਸ ਵਾਲੇ ਉਸ ਇਨਸੀਡੈਂਟ ਦੇ ਵਿੱਚ ਆਈਸ ਵਾਲੇ ਵੀ ਜਿਹੜੇ ਉਹ ਸ਼ਾਮਲ ਸੀਗੇ। ਕੈਲੀਫੋਰਨੀਆ ਦੀ ਇੱਕ ਮਦਰ ਜੋ ਕਿ 24 ਸਾਲਾਂ ਤੋਂ ਇੱਥੇ ਲੰਮੇ ਸਮੇਂ ਤੋਂ 27 ਸਾਲਾਂ ਤੋਂ ਕੈਲੀਫੋਰਨੀਆ 'ਚ ਰਹਿੰਦੀ ਸੀ ਤੇ ਉਹ ਗ੍ਰੀਨ ਕਾਰਡ ਦੀ ਇੰਟਰਵਿਊ ਦੇ ਲਈ ਜਦੋਂ ਗਈ ਉਹਦੇ ਕੋਲ ਇੱਥੋਂ ਦਾ ਹੀ ਹਾਈ ਸਕੂਲ ਡਿਪਲੋਮਾ, ਬਹੁਤ ਸਾਲਾਂ ਦੇ ਭਰੇ ਹੋਏ ਟੈਕਸ ਫਾਈਲਿੰਗਸ, ਵੈਕਸੀਨ ਰੈਕਰਡਸ, ਪੇਪਰ ਵਰਕ ਜਿਹਦਾ ਸ਼ੋਅ ਕਰ ਰਿਹਾ ਸੀ ਵੀ ਵਾਰ-ਵਾਰ ਉਹਨਾਂ ਨੇ ਫੈਡਰਲ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇਸ ਮੁਲਕ ਦੇ ਵਿੱਚ ਰਹਿਣ ਦੇ ਲਈ। ਤੇ ਜਦੋਂ ਉਹ ਗ੍ਰੀਨ ਕਾਰਡ ਦੀ ਇੰਟਰਵਿਊ ਦੇ ਲਈ ਮਰੀਆ ਡੀ ਅਸੂਜ਼ ਐਸਟਰਾਡਾ ਪਹੁੰਚੀ ਡਾਊਨਟਾਊਨ ਸੈਕਰਾਮੈਂਟੋ ਆਫਿਸ ਦੇ ਵਿੱਚ ਪਿਛਲੇ ਬੁੱਧਵਾਰ ਸਵੇਰੇ ਤੇ ਉਹਨੇ ਜਿਹੜਾ ਫੈਡਰਲ ਏਜੰਟਸ ਆ ਉਹਨਾਂ ਨੇ ਅਰੈਸਟ ਕਰ ਲਿਆ ਤੇ ਵਿਦਿਨ 1 ਆਵਰ ਦੇ ਵਿੱਚ। ਤੇ US ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਸਰਵਿਸਿਜ਼ ਜੋ ਸੈਕਰਾਮੈਂਟੋ ਦਾ ਆਫਿਸ ਆ ਉਹ ਉਹਨੂੰ ਲੈ ਗਏ ਤੇ ਕਹਿੰਦੇ ਵਿਦਿਨ 24 ਆਵਰ ਨੈਕਸਟ ਡੇ ਉਹ ਮੈਕਸੀਕੋ ਦੇ ਵਿੱਚ ਸੀ। ਇੰਨੀ ਤੇਜ਼ੀ ਦੇ ਨਾਲ 27 ਸਾਲਾਂ ਤੋਂ ਇੱਥੇ ਰਹਿਣ ਵਾਲੀ ਜਿਹਨੂੰ ਵਾਰ-ਵਾਰ ਇਮੀਗ੍ਰੇਸ਼ਨ ਵਾਲੇ ਦੇ ਦਿੰਦੇ ਸੀ ਹਰ ਸਾਲ ਰਹਿਣ ਦਾ ਜਿਹੜਾ ਪਰਮਿਸ਼ਨ, ਉਹਨਾਂ ਨੇ ਚੱਕ ਕੇ 24 ਘੰਟਿਆਂ ਦੇ ਵਿੱਚ ਮੈਕਸੀਕੋ 'ਚ ਪਹੁੰਚਾ ਦਿੱਤੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ US ਵਾਲੇ ਹੁਣ ਜਿਹੜਾ ਟੈਰਿਫਸ ਕਲੈਕਟ ਕਰਦੇ ਸੀ ਉਸ ਨੂੰ ਕਲੈਕਟ ਕਰਨਾ ਉਹ ਬੰਦ ਕਰਨ ਜਾ ਰਹੇ ਆ। IEEPA ਦੇ ਤਹਿਤ ਟਰੰਪ ਪ੍ਰਸ਼ਾਸਨ ਦੇ ਦੁਆਰਾ ਟੈਰਿਫ ਲਗਾਏ ਗਏ ਸੀਗੇ, ਜਿਸ ਨੂੰ ਗੈਰ ਕਾਨੂੰਨੀ ਸੁਪਰੀਮ ਕੋਰਟ ਨੇ ਜਿਹੜਾ ਉਹ ਪਿਛਲੇ ਹਫਤੇ ਦੇ ਵਿੱਚ ਕਹਿ ਦਿੱਤਾ ਸੀਗਾ। ਸੋ ਹੁਣ ਕਹਿੰਦੇ ਵੀ US ਦੇ ਜਿਹੜੇ CBP ਏਜੰਸੀ ਆ ਉਹਨਾਂ ਨੇ ਕਿਹਾ ਵੀ ਇਹਨਾਂ ਟੈਰਿਫਸ ਦੀ ਕਲੈਕਸ਼ਨ ਆ ਉਸ ਉੱਤੇ ਉਹ ਰੋਕ ਲਗਾਉਣ ਜਾ ਰਹੇ ਆ। ਟਰੰਪ ਹੁਣਾਂ ਨੇ ਉੱਤੇ ਇੱਕ ਹੋਰ ਐਗਜ਼ੈਕਟਿਵ ਆਰਡਰ ਦੇ ਤਹਿਤ ਵੱਖਰੇ ਪੱਧਰ ਦੇ ਜਿਹੜੇ ਗਲੋਬਲ ਟੈਰਿਫਸ ਆ 15% ਦੇ ਉਹ ਲਗਾਏ ਹੈਗੇ ਆ। ਸੋ ਹੁਣ ਉਹਦਾ ਕੀ ਬਣੂਗਾ? ਜੇ ਹੁਣ ਹਰਜੋਤ ਸਿੰਘ ਜੀ ਇਹ ਹੁਣ ਵੱਡਾ ਸਵਾਲ ਆ ਗਿਆ ਵੀ ਜੇ IEEPA ਦੇ ਤਹਿਤ ਜਿਹੜੇ ਵੀ ਟੈਰਿਫ ਇਕੱਠੇ ਕੀਤੇ ਗਏ ਆ, ਜਿਹੜੇ ਬਿਲੀਅਨਸ ਆਫ ਡਾਲਰ 'ਚ ਆਪ ਟਰੰਪ ਪ੍ਰਸ਼ਾਸਨ ਦੱਸਦੇ ਆ, ਵੱਖ-ਵੱਖ ਆંકੜੇ ਉਹ ਪੇਸ਼ ਕਰਦੇ ਰਹੇ ਆ, ਜੇ ਉਹ ਗੈਰ ਕਾਨੂੰਨੀ ਆ ਤਾਂ ਜਿਹੜੇ ਕੰਜ਼ਿਊਮਰਸ ਨੇ ਆਲਰੇਡੀ ਉਹ ਮਹਿੰਗੇ ਭਾਅ ਦੀਆਂ ਚੀਜ਼ਾਂ ਉਹਨਾਂ ਟੈਰਿਫ ਦੇ ਕੇ ਖਰੀਦੀਆਂ, ਕੀ ਲੋਕਾਂ ਨੂੰ ਉਸ ਦਾ ਰਿਟਰਨ ਮਿਲੂਗਾ ਜਾਂ ਉਹਨਾਂ ਕੰਪਨੀਆਂ ਨੂੰ ਕੁਝ ਵਾਪਸ ਮਿਲੂਗਾ ਜਿਹੜੀਆਂ ਅਮਰੀਕਨ ਕੰਪਨੀਆਂ ਦੇ ਇਸ ਤੇ ਜਿਹੜੇ ਉਹ ਟੈਰਿਫ ਦਿੱਤੇ ਆ, ਕਿਉਂਕਿ ਇਹ ਹੁਣ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤੇ ਗਏ ਆ। ਸੋ ਸੁਪਰੀਮ ਕੋਰਟ ਨੇ ਉਦਾਂ ਵੈਸੇ ਮਨੀ ਵਾਪਸ ਕਰਨ ਨੂੰ ਲੈ ਕੇ ਕੋਈ ਆਪਣੀ ਰੂਲਿੰਗ ਦੇ ਵਿੱਚ ਗੱਲ ਨਹੀਂ ਕੀਤੀ ਹੈਗੀ। ਸੋ ਪਰ ਇਹ ਆ ਵੀ IEEPA ਦੇ ਤਹਿਤ ਜਿਹੜੀ ਟੈਰਿਫ ਕਲੈਕਸ਼ਨ ਆ ਉਸ ਨੂੰ CBP ਹੁਣ ਬੰਦ ਕਰਨ ਜਾ ਰਹੀ ਆ। ਜੀ ਕੈਲੀਫੋਰਨੀਆ ਦੇ ਵਿੱਚੋਂ ਕਹਿੰਦੇ ਪੋਪੂਲੇਸ਼ਨ ਬੜੀ ਤੇਜ਼ੀ ਦੇ ਨਾਲ ਡ੍ਰੌਪ ਹੋ ਰਹੀ ਆ ਤੇ ਲਾਸ ਵੈਗਸ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹ ਵੱਧ ਰਹੀ ਹੈਗੀ ਆ। ਸੋ ਇਹਦਾ ਜਿਹੜਾ ਆਉਣ ਵਾਲੀਆਂ ਇਲੈਕਸ਼ਨਸ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਡਿਸਟ੍ਰਿਕਟ ਹੁੰਦੇ ਹੈਗੇ ਕਿੰਨੀਆਂ ਸੀਟਾਂ ਹੈਗੀਆਂ ਉਹਨਾਂ ਦੇ ਉੱਤੇ ਵੀ ਕਾਫੀ ਵੱਡਾ ਅਸਰ ਪਊਗਾ।
ਵੈਸਟ ਦੇ ਵਿੱਚ ਕੈਲੀਫੋਰਨੀਆ ਚੋਂ ਵੱਖ-ਵੱਖ ਸਟੇਟਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਆ ਮੂਵ ਹੋ ਰਹੇ ਹੈਗੇ ਆ। ਖਾਸ ਕਰਕੇ ਅਮੀਰ ਲੋਕ ਤਾਂ ਬਹੁਤ ਜ਼ਿਆਦੇ, ਕਿਉਂਕਿ ਜਦੋਂ ਵੈਲਥ ਟੈਕਸ ਦੀ ਗੱਲ ਚੱਲ ਰਹੀ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ 'ਤੇ ਗੱਲ ਕਰਦੇ ਜਾਈਏ। ਜਾਰਜੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਹੁਣੀ ਪਹੁੰਚੇ ਹੋਏ ਆ, ਤੇ ਉੱਥੇ ਇੱਕ ਗੱਲਬਾਤ ਦੇ ਦੌਰਾਨ ਉਹਨਾਂ ਨੇ ਜਿਹੜਾ ਇਹ ਚੀਜ਼ ਆਖੀ, ਜਿਸ ਨੂੰ ਖਾਸ ਕਰਕੇ ਜਿਹੜੇ ਅਫਰੀਕਨ ਅਮਰੀਕਨ ਮੂਲ ਦੇ ਜਿਹੜੇ ਲੋਕ ਆ, ਉਹਨਾਂ ਨੇ ਖਾਸਾ ਬੁਰਾ ਜਿਹੜਾ ਉਹ ਮਨਾਇਆ ਆ। ਅਟਲਾਂਟਾ ਦੇ ਮੇਅਰ ਐਂਡਰੇ ਡਿਕਨਸ ਦੇ ਨਾਲ, ਜੋ ਕਿ ਆਪ ਵੀ ਉਹ ਡੈਮੋਕ੍ਰੇਟ ਪਾਰਟੀ ਵੱਲੋਂ ਹੀ ਆ, ਉਹਨਾਂ ਨੇ ਕਿਹਾ, ਆਪਣਾ ਉਹਨਾਂ ਦਾ ਕੋਟ ਆ, ਆਈ ਐਮ ਨਾਟ ਟਰਾਈਂਗ ਟੂ ਇੰਪ੍ਰੈਸ ਯੂ, I am just trying to impress upon you. I am like you. I am no better than you. I am 960 sat guy. ਸੋ ਕਾਲੇ ਮੂਲ ਦੇ ਲੋਕਾਂ ਨੂੰ 960 ਸੈਟ ਗਾਏ ਵਾਲਾ ਜਿਹੜਾ ਉਸਦੇ ਬਰਾਬਰ ਇਸ ਤਰੀਕੇ ਦੇ ਨਾਲ ਜਿਹੜਾ ਕਹਿਣ ਕਰਕੇ, ਖਾਸ ਕਰਕੇ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਹੁਣ ਇਹ ਗੱਲ ਨੂੰ ਖਾਸਾ ਜਿਹੜਾ ਉਹ ਚੱਕਿਆ ਹੈਗਾ ਆ। ਜਿਹੜੀ ਰੈਪਰ ਹੈਗੀ ਆ ਨਿੱਕੀ ਮਨਾਜ ਤੇ ਸੈਨੇਟਰ ਟਿਮ ਸਕਾਟ ਜਿਹੜੇ ਆ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਬਹੁਤ ਮਾੜੀ ਜਿਹੜੀ ਇਹ ਗੱਲ ਹੈਗੀ ਆ, ਵੀ ਉਹਨਾਂ ਨੇ ਆਪਣੀ ਜਿਹੜੀ ਤੁਲਨਾ ਇੱਕ ਹਿਸਾਬ ਦੇ ਨਾਲ ਪੂਰੀ ਕਮਿਊਨਿਟੀ ਦੇ ਨਾਲ, ਵੀ ਮਾੜੇ ਉਹਨਾਂ ਦੇ ਸਾਈਡ ਤੇ ਸਕੋਰ ਐਜੂਕੇਸ਼ਨ ਦੇ ਵਿੱਚ ਪਿੱਛੇ ਨੇ, ਉਸ ਕਰਕੇ ਜਿਹੜਾ ਉਹ ਕਿਹਾ ਆ। ਸੋ ਮਾਗਾ ਬੇਸ ਦੇ ਵੱਲੋਂ ਇਸ ਟਾਈਮ ਨਿਊਸਮ ਦੀ ਖਾਸੀ ਜਿਹੜੀ ਉਹ ਨਿੰਦਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਇਹ ਜਾਰਜੀਆ ਦੇ ਵਿੱਚ ਇੱਕ ਗੱਲਬਾਤ ਜਿਹੜੀ ਕਰ ਰਹੇ ਸੀਗੇ ਉੱਥੋਂ ਦੇ ਮੇਅਰ ਦੇ ਨਾਲ, ਉਦੋਂ ਉਹਨਾਂ ਦਾ ਇਹ ਜਿਹੜਾ ਬਿਆਨ ਵਾਪਰਿਆ ਆ। ਉੱਥੇ ਹੀ ਉੱਦਾਂ ਇਹਨਾਂ ਨੇ ਇੱਕ ਹੋਰ ਗੱਲ ਵੀ ਜਿਹੜੀ ਹਰਜੋਤ ਸਿੰਘ ਜੀ ਬਾਹਰ ਆ ਕੇ ਆਖੀ, ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਰਨ ਕਰਨ ਜਾ ਰਹੇ ਆ, ਤੇ ਕਹਿੰਦੇ ਵੀ ਪਰਿਵਾਰ ਮੇਰਾ ਜਿਹੜਾ ਇਸ ਦੇ ਵਿੱਚ ਫੈਸਲਾ ਉਹ ਇਵੈਂਚੁਅਲੀ ਕਰੇਗਾ। ਤੇ ਲੱਗਦਾ ਤਾਂ ਇਹੀ ਆ ਹਰਜੋਤ ਸਿੰਘ ਜੀ, ਪਰਿਵਾਰ ਤਾਂ ਜਿਹੜਾ ਉਹ ਤਿਆਰ ਹੀ ਆ ਇਹਨਾਂ ਦਾ ਇਸ ਪਾਸੇ ਵੱਲ ਨੂੰ, ਜਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਕਰੀ ਬੈਠੇ ਆ, ਜਿੱਦਾਂ ਦੀ ਬਿਆਨਬਾਜ਼ੀ ਤੇ ਜਿਸ ਥਾਂ ਦੇ ਉੱਤੇ ਨਿਊਸਮ ਹੋਣੀ ਪਹੁੰਚ ਰਹੇ ਆ। ਜੀ ਬਿਲਕੁਲ। ਅੱਜ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ। ਸਵੇਰੇ ਵੀ ਆਪਾਂ ਦੱਸਿਆ ਸੀ ਟੈਰਿਫਸ ਨੂੰ ਲੈ ਕੇ, ਜਦੋਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਟੈਰਿਫ ਜਿਹੜਾ ਆ ਉਹ 10 ਤੋਂ ਵਧਾ ਕੇ 15% ਕਰਨ ਜਾ ਰਹੇ ਆ, ਉਸ ਤੋਂ ਬਾਅਦ ਸਟਾਕ ਮਾਰਕੀਟ ਨੂੰ ਲੈ ਕੇ, ਬਿਟਕੋਇਨ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਝਟਕਾ ਆ ਉਹ ਲੱਗਾ ਹੈ। ਜੀ, ਤੇ ਹਰਜੋਤ ਸਿੰਘ ਜੀ ਉਸੇ ਦਾ ਹੀ ਜੇ ਆਪਾਂ ਮਾਰਕੀਟ ਦਾ ਹੀ ਗੱਲ ਓਵਰਆਲ ਦੱਸਦੇ ਜਾਈਏ, ਤਾਂ ਅੱਜ 822 ਪੁਆਇੰਟ ਦੀ ਗਿਰਾਵਟ ਤੋਂ ਬਾਅਦ ਚ ਡਾਊ ਜੋਨ 48,804 ਤੇ ਬੰਦ ਹੋਇਆ। S&P 72 ਪੁਆਇੰਟ ਘਟ ਕੇ 6838 ਦੇ ਉੱਤੇ। ਨੈਸਡੈਕ 200 ਤੇ ਜਿਹੜਾ ਜੀ 59 ਪੁਆਇੰਟ ਘਟ ਕੇ 22,627 ਤੇ ਬੰਦ ਹੋਇਆ। ਸੋਨੇ ਦਾ ਭਾਅ 5100 ਤੇ $96 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ। 10 year yield 4.04%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 64,236 ਤੇ ਇਥੀਰੀਅਮ 1842 $US ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 10 ਪੈਸੇ ਤੇ ਇੰਡੀਆ ਦੇ $90 ਤੇ 98 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।